ਅਗਲੀ ਖਬਰ ਜਿਹੜੀ ਆ ਉਹ ਅਮਰੀਕਾ ਤੇ ਇੰਡੀਆ ਦੇ ਨਾਲ ਸੰਬੰਧਿਤ ਆ। ਟਰੰਪ ਹੁਣਾਂ ਨੇ ਜਿਹੜੇ ਟੈਰਿਫ ਇੰਡੀਆ ਦੇ ਉੱਤੇ ਲਾਏ ਆ 50% ਦੇ ਕਰੀਬ, ਉਹਦੇ ਨਾਲ ਕਹਿੰਦੇ ਵੀ ਇੰਡੀਆ ਦੀ ਜਿਹੜੀ ਗਾਰਮੈਂਟ ਇੰਡਸਟਰੀ ਆ ਉਹ ਇਸ ਵਾਰ ਹੁਣ ਗੋਡਿਆਂ ਭਾਰ ਹੈਗੀ ਆ। ਵਾਸ਼ਿੰਗਟਨ ਪੋਸਟ ਨੇ ਅੱਜ ਇਹ ਆਰਟੀਕਲ ਛਾਪਿਆ ਹੈਗਾ। ਟਰੰਪ ਟੈਰਿਫਸ ਬ੍ਰਿੰਗ ਇੰਡੀਆਜ਼ ਮੈਸਿਵ ਗਾਰਮੈਂਟ ਇੰਡਸਟਰੀ ਟੂ ਇਟਸ ਨੀਜ਼। ਕਹਿੰਦੇ ਵੀ 6 ਲੱਖ ਲੋਕਾਂ ਦੀਆਂ ਜਿਹੜੀਆਂ ਜੌਬਾਂ ਆ ਉਹ ਇਸ ਵੇਲੇ ਖਤਰੇ ਦੇ ਵਿੱਚ ਆ। ਕਈ ਸਾਰੇ ਜਿਹੜੀਆਂ ਕੰਪਨੀਆਂ ਆ ਉਹ ਬੰਦ ਵੀ ਹੋ ਚੁੱਕੀਆਂ ਹੈਗੀਆਂ। ਯੂਜਲੀ ਕਹਿੰਦੇ ਜੇ ਮੇਡ ਇਨ ਇੰਡੀਆ ਦਾ ਤੁਸੀਂ ਟੀ-ਸ਼ਰਟ ਵਗੈਰਾ ਦੇਖੋਗੇ ਤੇ ਬਹੁਤੇ ਚਾਂਸ ਇਹ ਆ ਵੀ ਇਹ ਸਦਰਨ ਇੰਡਸਟਰੀਅਲ ਹੱਬ ਖਾਸ ਕਰਕੇ ਗੁਜਰਾਤ ਵੱਲੋਂ ਹੀ ਆਇਆ ਆ, ਜਿੱਥੇ ਡਾਲਰ ਸਿਟੀ ਕਰਕੇ ਜਾਣਿਆ ਜਾਂਦਾ ਯੂਐਸ ਮਾਰਕੀਟ ਦੇ ਵਿੱਚ। ਪਰ 50% ਟੈਰਿਫ ਲਾਉਣ ਦੇ ਨਾਲ ਕਹਿੰਦੇ ਵੀ 25% ਪ੍ਰੋਡਕਸ਼ਨ ਆਲਰੇਡੀ ਡਾਊਨ ਚਲੀ ਗਈ ਹੈ। ਇੱਕ ਜੀ ਸੰਪਤ ਕਰਕੇ ਜਨਰਲ ਸੈਕਟਰੀ ਆ ਸੈਂਟਰ ਆਫ ਇੰਡੀਅਨ ਟ੍ਰੇਡ ਯੂਨੀਅਨ ਤ੍ਰਿਪੁਰ ਦੇ ਵਿੱਚ, ਉਹਨਾਂ ਨੇ ਇਹ ਕਿਹਾ ਵੀ ਗਾਰਮੈਂਟ ਐਕਸਪੋਰਟ ਜੋ ਆ $3.7 ਬਿਲੀਅਨ ਹਰ ਸਾਲ ਜਿਹੜਾ ਜਾਂਦਾ ਹੈਗਾ ਬਾਹਰ। ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਕਿੱਡੀ ਕੁ ਵੱਡੀ ਜਿਹੜੀ ਇੰਡਸਟਰੀ ਆ। ਪਰ ਹੁਣ 50% ਟੈਰਿਫ ਦੇ ਨਾਲ ਲਾਉਣ ਦੇ ਨਾਲ ਕਹਿੰਦੇ ਸਾਡਾ ਜਿਹੜਾ ਪ੍ਰੋਫਿਟ ਮਾਰਜਨ ਆ ਉਹ ਸਾਰਾ ਕੁਝ ਘਟ ਗਿਆ ਹੈਗਾ ਤੇ ਹੁਣ ਕੰਪਨੀਆਂ ਸ਼ਟ ਡਾਊਨ ਹੋਣੀਆਂ ਸ਼ੁਰੂ ਹੋ ਗਈਆਂ ਤੇ ਲੋਕਾਂ ਨੂੰ ਲੇ ਆਫ ਕਰਨਾ ਜਿਹੜਾ ਆ ਕਰ ਸ਼ੁਰੂ ਕਰ ਦਿੱਤਾ ਹੈਗਾ ਆ। ਦੂਸਰੇ ਪਾਸੇ ਕੱਲ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਲੇਮ ਕੀਤਾ ਸੀ ਵੀ ਇੰਡੀਆ ਵਾਲੇ ਨੇ ਹੁਣ ਰਸ਼ੀਆ ਦਾ ਜਿਹੜਾ ਆਇਲ ਆ ਉਹ ਬਾਈ ਕਰਨਾ ਬੰਦ ਕਰ ਦਿੱਤਾ। ਉਹ ਕਹਿੰਦੇ ਉਹ ਐਗਰੀ ਕਰ ਗਿਆ ਵੀ ਅਸੀਂ ਰਸ਼ੀਆ ਤੋਂ ਲੈਣਾ ਬੰਦ ਕਰ ਦਾਂਗੇ। ਪਰ ਨਿਊ ਦਿੱਲੀ ਵਾਲੇ ਉਹ ਚੁੱਪ ਆ। ਇਹ ਹੁਣ ਪਤਾ ਨਹੀਂ ਲੱਗ ਰਿਹਾ ਵੀ ਟਰੰਪ ਹੁਣੀ ਜੋ ਕਹਿੰਦੇ ਆ ਵੀ ਨਿਊ ਦਿੱਲੀ ਵਾਲੇ ਜਾਂ ਪ੍ਰਾਈਮ ਮਿਨਿਸਟਰ ਮੋਦੀ ਹੁਣੀ ਉਹਦਾ ਕੋਈ ਜਵਾਬ ਨਹੀਂ ਦਿੰਦੇ। ਹੁਣ ਤੱਕ ਅੱਜ ਤੱਕ ਪ੍ਰੈਜ਼ੀਡੈਂਟ ਟਰੰਪ ਹੁਣੀ 52 ਵਾਰ ਕਹਿ ਚੁੱਕੇ ਆ ਵੀ ਜੋ ਇੰਡੀਆ ਤੇ ਪਾਕਿਸਤਾਨ ਦਾ ਆਪਰੇਸ਼ਨ ਸੰਦੂਰ ਜਿਹੜੀ ਲੜਾਈ ਹੋਈ ਸੀ ਉਹਨੂੰ ਬੰਦ ਮੈਂ ਕਰਵਾਇਆ ਹੈਗਾ। ਪਰ ਇੰਡੀਆ ਵਾਲੇ ਪਾਸਿਓਂ ਜਿਹੜਾ ਆ ਕੋਈ ਵੀ ਕਿਸੇ ਦਾ ਬਿਆਨ ਨਹੀਂ ਆਇਆ ਵੀ ਹਾਂ ਟਰੰਪ ਉਹਨਾਂ ਨੇ ਬੰਦ ਕਰਾਇਆ ਜਾਂ ਅਸੀਂ ਖੁਦ ਬੰਦ ਕੀਤਾ। ਪਰ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਜਿਹੜੇ ਆ ਉਹ ਉਹਨਾਂ ਦੇ ਮੂੰਹ ਤੇ ਆ ਕੇ ਜਿਹੜੇ ਕਾਫੀ ਕਹਿ ਗਏ ਆ ਟਰੰਪ ਉਹਨਾਂ ਦੇ ਵੀ ਪ੍ਰਸ਼ੰਸਾ ਦੇਖੋ ਜੀ ਕਰਕੇ ਤੁਹਾਡੇ ਕਰਕੇ ਲੜਾਈ ਬੰਦ ਹੋਈ ਹੈਗੀ ਆ ਤੇ ਇਸੇ ਕਰਕੇ ਅਸੀਂ ਤੁਹਾਨੂੰ ਨੋਬਲ ਪੀਸ ਪ੍ਰਾਈਜ਼ ਲਈ ਵੀ ਨੋਮੀਨੇਟ ਕੀਤਾ ਸੀਗਾ। ਟਰੰਪ ਉਹਨਾਂ ਨੇ ਇਹ ਕਿਹਾ ਵੀ ਪ੍ਰਾਈਮ ਮਿਨਿਸਟਰ ਮੋਦੀ assured me today that India will not be buying oil from Russia which is subject to US sanctions। ਤੇ ਕਹਿੰਦੇ ਇਹ ਇੱਕ ਬਿਗ ਸਟੈਪ ਆ। ਪਰ ਇੰਡੀਆ ਵੱਲੋਂ ਇਦਾਂ ਦੀ ਜਿਹੜੀ ਕੋਈ ਸਟੇਟਮੈਂਟ ਨਹੀਂ ਆਈ ਹੈਗੀ। ਇੰਡੀਆ ਦੇ ਜਿਹੜੇ ਫੋਰਨ ਮਿਨਿਸਟਰ ਦੇ ਸਪੋਕਸਪਰਸਨ ਰਣਧੀਰ ਜੈਸਵਾਲ ਉਹਨੇ ਰਿਪੋਰਟਰਸ ਨੂੰ ਉਹ ਦੱਸਿਆ ਵੀ ਮੈਂ ਤਾਂ ਇਦਾਂ ਦੀ ਕਨਵਰਸੇਸ਼ਨ ਦੇ ਬਾਰੇ ਕੋਈ ਮੈਨੂੰ ਗਿਆਨ ਹੀ ਹੈ ਨਹੀਂ, ਮੈਨੂੰ ਕੋਈ ਪਤਾ ਹੀ ਨਹੀਂ ਹੈਗਾ। ਮੁੱਕਰ ਹੀ ਕਹਿੰਦਾ ਗਏ ਵੀ ਵੀ ਕੋਈ ਮੈਂ ਫੋਨ ਕਾਲ ਹੋਈ ਕਿ ਨਹੀਂ। ਜੀ ਆਈ ਐਮ ਨਾਟ ਅਵੇਅਰ ਆਫ ਐਨੀ ਕਨਵਰਸੇਸ਼ਨ ਇਹ ਨਹੀਂ ਪਤਾ ਬਿਟਵੀਨ ਵੀ ਝੂਠ ਟਰੰਪ ਐਂਡ ਕੌਣ ਮੋਦੀ। ਬੋਲਣ ਦਿਆ ਹੈ। ਜੀ ਸੋ ਪਰ ਜੇ ਕੋਈ ਵੀ ਬੋਲਦਾ ਤੇ ਮੋਦੀ ਸਾਹਿਬ ਕਹਿਣ ਵੀ ਹਾਂ ਵੀ ਟਰੰਪ ਸਾਹਿਬ ਝੂਠ ਮੋਦੀ ਸਾਹਿਬ ਬੋਲਦੇ ਨੇ ਆ, ਨਹੀਂ ਸਾਡੀ ਤਾਂ ਬੋਲਣਾ। ਗੱਲਬਾਤ ਉਹ ਨਹੀਂ। ਹੈ ਰੇਡੀਓ ਸਾਇਲੈਂਸ ਕੀਤੀ ਪਈ ਆ ਉਹਨਾਂ ਨੇ। ਉਹ ਤਾਂ ਏਦਾਂ ਵੀ ਮੈਂ ਤਾਂ ਜਾਣਦਾ ਵੀ ਨਹੀਂ ਵੀ ਭਾਈ ਹੈ ਕੌਣ। ਵੀ ਉਹਨਾਂ ਨੂੰ ਇਹ ਡਰ ਆ ਮੋਦੀ ਨੂੰ ਵੀ ਜੇ ਕਿਤੇ ਟਰੰਪ ਨਾਲ ਗੱਲ ਹੋਈ ਤਾਂ ਟਰੰਪ ਨੇ ਬਾਹ ਮਰੋੜ ਕੇ ਕੋਈ ਹੋਰ ਗੱਲ ਮਨਾ ਲੈਣੀ ਆ ਤੇ ਲੈਣੇ ਦੇ ਦੇਣੇ ਜਿਹੜੇ ਆ ਮੋਦੀ ਨੂੰ ਕਿਤੇ ਇਸ ਗੱਲੋਂ ਨਾ ਪੈ ਜਾਣ। ਪਰ ਓਵਰਆਲ ਜਿਹੜਾ ਦੇਖ ਰਹੇ ਆ ਕਈ ਤਰੀਕੇ ਦੀਆਂ ਜਿਹੜੀਆਂ ਚੀਜ਼ਾਂ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਵੀ ਜਿੱਥੇ ਪਾਕਿਸਤਾਨ ਦਾ ਪ੍ਰਾਈਮ ਮਿਨਿਸਟਰ ਪ੍ਰਸ਼ੰਸਾ ਕਰ ਰਿਹਾ ਸੀ ਟਰੰਪ ਹੁਣਾਂ ਦੀ, ਟਰੰਪ ਹੁਣਾਂ ਨੇ ਮੋਦੀ ਦੀ ਵੀ ਉਦੋਂ ਪ੍ਰਸ਼ੰਸਾ ਕੀਤੀ। ਕਹਿੰਦੇ ਵੀ ਇਹ ਦੋਵੇਂ ਬੜੇ ਵਧੀਆ ਮਿੱਤਰ ਆ ਤੇ ਤੁਸੀਂ ਦੋਨੇ ਵਧੀਆ ਰਹੋਗੇ ਨਾ ਇਕੱਠੇ। ਕਹਿੰਦਾ ਤਾਂ ਫਿਰ ਤਾਂ ਕਮਾਲ ਦੀ ਗੱਲ ਹੀ ਜਿਹੜੀ ਉਹ ਉੱਤੇ ਹੋਈ ਜਾਂਦੀ ਆ। ਉਹ ਵੀ ਅੱਗੋਂ ਹੱਸ ਕੇ ਹੀ ਕਰੀ ਜਾਂਦੇ ਆ ਵੀ ਆਪਸ ਦੇ ਵਿੱਚ ਲੋਕਾਂ ਦੇ ਮਨਾਂ 'ਚ ਤੁਸੀਂ ਇੰਨੀ ਨਫ਼ਰਤ ਪੈਦਾ ਕੀਤੀ ਹੋਈ ਆ। ਇੱਕ ਦੂਜੇ ਮੁਲਕ ਨੂੰ ਤੁਸੀਂ ਦੇਖ ਕੇ ਰਾਜੀ ਨਹੀਂ। ਖੇਡ ਦੇ ਖਿਡਾਰੀ ਜਦੋਂ ਖੇਡ ਦੇ ਮੈਦਾਨ ਦੇ ਉੱਤੇ ਜਦੋਂ ਖਿਡਾਰੀ ਖੇਡਦੇ ਆ ਉਹ ਇੱਕ ਦੂਜੇ ਨਾਲ ਹੱਥ ਨਹੀਂ ਮਿਲਾਉਂਦੇ ਤੇ ਕਹਿੰਦੇ ਟਰੰਪ ਹੁਣੀ ਕਹਿੰਦੇ ਵੀ ਦੋਵੇਂ ਆਪਣੇ ਮਿੱਤਰ ਆ ਤੇ ਇੱਕ ਦੂਜੇ ਨਾਲ ਵਧੀਆ ਜਿਹੜਾ ਉਹ ਰਹਿਣਗੇ। ਸੋ ਦੇਖੋ ਕੀ ਜਿਹੜਾ ਹੁੰਦਾ ਆ ਕਈ ਤਰੀਕੇ ਦੇ ਨਾਲ ਕਈ ਐਂਗਲਸ ਤੋਂ ਜਿਹੜਾ ਜੀਓ ਪੋਲੀਟਿਕਸ ਆ ਉਹ ਚੇਂਜ ਜਿਹੜੀ ਹਰਜੋਤ ਸਿੰਘ ਜੀ ਹੋ ਰਹੀ ਆ। ਆਪਾਂ ਉਹਨਾਂ ਉਹ ਚੀਜ਼ਾਂ ਨੂੰ ਜਿਹੜਾ ਉਹ ਦੇਖਿਆ ਤਾਲਿਬਾਨ ਨੂੰ ਇੰਨੀਆਂ ਗਾਲਾਂ ਕੱਢਣ ਵਾਲੇ ਉਹ ਉੱਥੇ ਸਰਕਾਰੀ ਜਿਹੜੇ ਆ ਆਓ ਭਗਤ ਜਿਹੜੀ ਕਰ ਰਹੇ ਆ। ਮਹਿਮਾਨ ਬਣੇ ਹੋਣ। ਮਹਿਮਾਨ ਨਵਾਜ਼ੀ ਜਿਹੜੀ ਉਹਨਾਂ ਦੀ ਕੀਤੀ ਜਿਹੜੀ ਉਹ ਜਾਰੀ ਆ। ਉਹ ਸੀਰੀਆ ਵਾਲਾ ਜਿਹੜਾ ਟੌਪ ਦਾ ਅੱਤਵਾਦੀ ਸੀ ਮਿਲੀਅਨਸ ਆਫ ਡਾਲਰ ਜਿਹਦੇ ਤੇ ਸਿਰ ਤੇ ਇਨਾਮ ਸੀ ਉਹ ਟਰੰਪ ਦੇ ਨਾਲ ਬਰਾਬਰ ਬਹਿ ਕੇ ਫੋਟੋਆਂ ਖਿਚਾਉਂਦਾ, ਗੱਲਬਾਤ ਜਿਹੜੀ ਆ ਉਹ ਹੁਣ ਕਰਦਾ। ਸੋ ਇਹ ਸਮਾਂ ਕੱਲ ਉਹ ਬਹੁਤ ਰਸ਼ੀਆ ਤੇਜ਼ੀ ਦੇ ਨਾਲ ਵੀ ਰਸ਼ੀਆ ਰਸ਼ੀਆ ਦੇ ਦੇ ਪ੍ਰੈਜ਼ੀਡੈਂਟ ਪੁਟਿਨ ਦੇ ਨਾਲ ਵੀ ਖੜਾ ਸੀ। ਹਾਂਜੀ ਸੀਰੀਆ ਵਾਲਾ ਜਿਹੜੇ ਰਸ਼ੀਆ ਵਾਲੇ ਇੰਨੇ ਸਾਲ ਉੱਥੇ ਲੜਦੇ ਰਹੇ ਆ। ਤੁਸੀਂ ਦੇਖੋ ਵੀ ਜੀਓ ਪੋਲੀਟਿਕਸ ਦੇਖੋ ਕਿਸ ਤਰੀਕੇ ਦੇ ਨਾਲ ਕਰਵਟਾਂ ਜਿਹੜੀਆਂ ਉਹ ਬਦਲਦੀ ਆ ਉਹ ਰਹਿੰਦੀ ਆ। ਸੋ ਹਮੇਸ਼ਾ ਇੱਕ ਜਿਹੜੀ ਆ ਨਾ ਤਰੀਕੇ ਦੇ ਨਾਲ ਹੀ ਹਮੇਸ਼ਾ ਨਹੀਂ ਚੱਲਦੀ। ਬਹੁਤ ਵਾਰੀ ਜਿਹੜੀ ਚੀਜ਼ ਇਹ ਆਪਾਂ ਗੱਲ ਕਰਦੇ ਆ ਵੀ ਸਿਆਸਤ ਦੇ ਵਿੱਚ
ਇੱਕੋ ਹੀ ਚੀਜ਼ ਜਿਹੜੀ ਉਹ ਪੱਕੀ ਹੁੰਦੀ ਵੀ ਤੁਹਾਡਾ ਨਿਸ਼ਾਨਾ ਜਿਹੜਾ ਹੈ ਉਹ ਪੱਕਾ ਹੁੰਦਾ ਆ। ਕੌਣ ਮਿੱਤਰ ਆ, ਕੌਣ ਦੋਸਤ ਆ, ਉਹ ਰਸਤੇ 'ਚ ਬਦਲਦੇ ਰਹਿੰਦੇ ਆ। ਉਹ ਚੀਜ਼ਾਂ ਜਿਹੜੀਆਂ ਉਹ ਬਦਲਦੀਆਂ ਰਹਿੰਦੀਆਂ। ਸੋ ਆਪਾਂ ਨੂੰ ਆਪਣੇ ਨਿਸ਼ਾਨੇ ਦੇ ਉੱਤੇ ਪੱਕੇ ਹੋ ਕੇ ਅੱਗੇ ਚੱਲਣਾ ਚਾਹੀਦਾ ਆ। ਰਸਤੇ ਦੇ ਵਿੱਚ ਕੋਈ ਦੋਸਤ ਬਣਦਾ, ਕੋਈ ਮਿੱਤਰ ਬਣਦਾ ਆ, ਕੋਈ ਤੁਹਾਡਾ ਸਹਾਰਾ ਲੈਂਦਾ, ਤੁਸੀਂ ਕਿਸੇ ਦਾ ਸਹਾਰਾ ਲੈਂਦੇ ਆ। ਸੋ ਇਹ ਸਾਰੀਆਂ ਚੀਜ਼ਾਂ ਪਾਰਟ ਆਫ ਪ੍ਰੋਸੈਸ ਜਿਹੜਾ ਉਹ ਚੱਲਦਾ ਰਹਿੰਦਾ ਆ। ਤਾਂ ਸਿੱਖ ਲੀਡਰਸ਼ਿਪ ਨੂੰ ਧਿਆਨ ਦੇਣਾ ਚਾਹੀਦਾ ਆ। ਇਸ ਦੇ ਉੱਤੇ ਇਹ ਚੀਜ਼ਾਂ ਦੀ ਘੋਖ ਕਰਨੀ ਚਾਹੀਦੀ ਆ, ਪੜਚੋਲ ਕਰਨੀ ਚਾਹੀਦੀ ਆ ਵੀ ਇਹਨਾਂ ਤੋਂ ਕਿਹੜੀਆਂ ਚੀਜ਼ਾਂ ਜਿਹੜੀਆਂ ਉਹ ਸਿੱਖੀਆਂ ਜਾ ਸਕਦੀਆਂ ਹੈਗੀਆਂ।